ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਦਰਸ਼ਕੋ, ਜਿਸ ਤੋਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅਸੀਂ ਪਿਛਲੇ ਵਰੇ ਵਿੱਚ 100 ਤੋਂ ਜ਼ਿਆਦਾ ਅੱਡ-ਅੱਡ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਇਆ। कुछ शख्सियतां जिन्हां ने इंटरव्यूज़ नूं साडे दर्शकों वालों बहुत ज़्यादा पसंद किया गया। उन्हां विच सिख स्कॉलर ते लिखारी डॉक्टर गुरदर्शन सिंह ढिल्लों भी हन, जिहड़े बड़ा डूंगा सोचदे हन अते बेबाकी नाल अपनी गल कहण दी हिम्मत भी रखदे हन। व्यूअर्स, पंथक मसलिਆਂ संबंधी उन्हां दी पहुंच बड़ी स्पष्ट अते दूरदृष्टि वाली है। अज ਉਹ ਸਾਡੇ ਨਾਲ ਚੰਡੀਗੜ੍ਹ ਤੋਂ फोन लाइन ते जुड़ चुके हैं ते अज ਅਸੀਂ ਉਹਨਾਂ ਨਾਲ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਾਂਗੇ। जी डॉक्टर साहब, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। पहला मैं थोनू और थोड़े ਸਰੋਤਿਆਂ ਨੂੰ बहुत मुबारक देना। ਜਿਹੜਾ ਤੁਹਾਡਾ 84 टीवी चैनल आ, इस ने बहुत ही महत्वपूर्ण काम किया और जिहदे पिछे बड़ी प्रबल सोच आ डॉक्टर अमरजीत सिंह वर्गे बंदियां दी, जिहड़े बड़े पढ़े लिखे, बड़े सूझवान, बड़े सियाणे समझदार विद्वान हैं और उन्हां दी बदौलत थोड़ा जिहड़ा चैनल है ये बहुत अगे कदम पढ़ता जा रहा और इसकी सानू बहुत अत्यंत खुशी है क्योंकि यह सिख मुद्दे लैंदा और खास तौर दे उत्ते जिहड़े अमेरिका दे विच सिख रहिंदे आ और वो रोटी रोजी दे विच बहुत ज्यादा लगे रहिंदे आ, उन्हां को वक्त घट आ, तां वो ऑडियो विजुअल एक ऐसा चैनल हुंदा ਜਿਹੜਾ ਹਰ ਚੀਜ਼ ਰੈਡੀਮੇਡ ਦਿੰਦਾ। तो ਉਹਦੇ ਵਿੱਚ ਉਹਨਾਂ ਨੂੰ ਜ਼ਿਆਦਾ ਵਕਤ ਪੜ੍ਹਨ 'ਚ, ਕਿਤਾਬਾਂ ਨੂੰ ਕੋਖਣ 'ਚ, ਅਖਬਾਰਾਂ ਨੂੰ ਦੇਖਣ 'ਚ ਨਹੀਂ ਲੱਗਦਾ, ਬਲਕਿ ਉਹਨਾਂ ਨੂੰ ਹਰ ਚੀਜ਼ ਇੱਕ ਬਰੀਫ 'ਚ ਖੂਬਸੂਰਤ ਤਰੀਕੇ ਦੇ ਨਾਲ ਉਹਨਾਂ ਅੱਗੇ ਪੇਸ਼ ਹੋ ਜਾਂਦੀ ਆ ਔਰ ਉਸ ਨੂੰ ਉਹ ਫੋਲੋ ਕਰਦੇ ਆ। ਇਸ ਮੌਕੇ ਤੇ ਆਪ ਸਭ ਨੂੰ ਜਿਹੜੇ ਇਸ ਟੀਵੀ ਚੈਨਲ 'ਚ ਕੰਮ ਕਰਦੇ ਹੋ ਔਰ ਨਾਲ ਖਾਸ ਤੌਰ ਤੇ ਡਾਕਟਰ ਅਮਰਜੀਤ ਸਿੰਘ ਵਰਗੇ ਜਿਹੜੇ ਵਿਦਵਾਨ ਇਸ ਟੀਵੀ ਚੈਨਲ ਦੀ ਸੋਚ ਦੇ ਪਿੱਛੇ ਹਨ, ਉਹਨਾਂ ਸਾਰਿਆਂ ਨੂੰ ਔਰ ਆਪ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਹਾਰਦਿਕ ਵਧਾਈ ਔਰ ਬਹੁਤ ਉਹਨਾਂ ਨੂੰ ਮੁਬਾਰਕ ਕਿ ਇਹ ਬਹੁਤ ਹੀ ਵਧੀਆ ਚੈਨਲ ਚੱਲ ਰਿਹਾ ਔਰ ਵਾਹਿਗੁਰੂ ਕਰੇ ਅੱਗੇ ਨੂੰ ਵੀ ਵੱਧ ਰਹੇ, ਚੜ੍ਹਦੀ ਕਲਾ ਵਿੱਚ ਰਹੇ। ਜੀ ਸ਼ੁਕਰੀਆ ਵੀਰ ਜੀ। ਵੀਰ ਜੀ, ਤੁਸੀਂ ਇਸ ਟੀਵੀ 84 ਦੇ 1 ਸਾਲ ਦੇ ਵਰੇ ਦੀ ਵਧਾਈ ਤਾਂ ਦਿੱਤੀ, ਪਰ ਤੁਹਾਡੇ ਕੋਲ ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਅੱਜ ਦੇ ਯੁੱਗ ਦੇ ਵਿੱਚ ਮੀਡੀਆ ਦੀ ਕੀ ਅਹਿਮੀਅਤ ਹੈ, ਇਸ ਬਾਰੇ ਵੀ ਜਾਣਕਾਰੀ ਦਿਓ। ਹਾਂਜੀ, ਅੱਜ ਦੇ ਯੁੱਗ ਦੇ ਵਿੱਚ ਮੀਡੀਆ ਦੀ ਬਹੁਤ ਜ਼ਿਆਦਾ ਅਹਿਮੀਅਤ ਆ ਜੀ, ਇਸ ਕਰਕੇ ਕਿਉਂਕਿ ਅੱਜ ਦਾ ਜਿਹੜਾ ਇਨਸਾਨ ਆ ਉਹ ਬਹੁਤ ਬਿਜ਼ੀ ਆ। ਹਾਂਜੀ, ਉਹਦੇ ਕੋਲ ਵਕਤ ਨਹੀਂ ਹੈ ਜੀ, ਨਾ ਅਖਬਾਰਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਦਾ ਵਕਤ ਆ, ਨਾ ਕਿਤਾਬਾਂ ਨੂੰ ਚੰਗੀ ਤਰ੍ਹਾਂ ਕੋਖਣ ਦਾ ਵਕਤ ਆ। ਤਾਂ ਜਿਹੜਾ ਆਡੀਓ ਵਿਜ਼ੂਅਲ ਚੈਨਲ ਆ, ਜਿਸ ਤਰ੍ਹਾਂ ਤੁਹਾਡਾ ਟੀਵੀ ਚੈਨਲ ਆ, ਦੂਸਰੇ ਟੀਵੀ ਚੈਨਲ ਆ, ਉਹ ਜਿਸ ਵੀ ਆਪਣੇ ਸਰੋਤਿਆਂ ਨੂੰ ਜਿਹੜੀ ਗੱਲ ਦੇਣੀ ਚਾਹੁੰਦੇ ਆ ਉਹ ਥੋੜੇ ਜਿਹੇ ਬਰੀਫ ਟਾਈਮ ਦੇ ਵਿੱਚ 1-2-4 ਮਿੰਟਾਂ ਦੇ ਵਿੱਚ ਹੀ ਉਸ ਨੂੰ ਸਾਹਮਣੇ ਦਿਖਾ ਕੇ ਔਰ ਸੁਣਾ ਕੇ ਉਹ ਗੱਲ ਉਹਨਾਂ ਦੇ ਮਨਾਂ ਦੇ ਵਿੱਚ ਪਾ ਦਿੰਦੇ ਆ। ਹਾਂਜੀ, ਔਰ ਇਹ ਖਾਸ ਤੌਰ ਤੇ ਸਾਡੀ ਕਮਿਊਨਿਟੀ ਲਈ ਬਹੁਤ ਹੀ ਅਹਿਮੀਅਤ ਰੱਖਣ ਵਾਲੀ ਗੱਲ ਆ ਕਿਉਂਕਿ ਦੂਸਰੇ ਚੈਨਲ ਜਿਹੜੇ ਆ ਉਹ ਸਾਡੇ ਖਿਲਾਫ ਆ ਔਰ ਉਹ ਸਾਡੇ ਖਿਲਾਫ ਗਲਤ ਗੱਲਾਂ, ਗਲਤ ਵਹਿਮ ਪੈਦਾ ਕਰ ਰਹੇ ਸਾਡੀ ਕਮਿਊਨਿਟੀ ਦੇ ਵਿੱਚ। ਤੋਂ ਇਸ ਚੈਨਲ ਦਾ ਇੱਕ ਖਾਸ ਸਪੈਸੀਫਿਕ ਰੋਲ ਆ ਕਿ ਸਾਡੀ ਕਮਿਊਨਿਟੀ ਨੂੰ ਸਹੀ ਰਾਹਾਂ ਦੇ ਉੱਤੇ ਜਿਹੜੀਆਂ ਗੁਰੂਆਂ ਦੀਆਂ ਪਰੰਪਰਾਵਾਂ ਹਨ ਉਹਨਾਂ ਦੇ ਉੱਤੇ ਉਹਨਾਂ ਨੂੰ ਚਲਾਵੇ ਔਰ ਉਸ ਸਰੋਤਿਆਂ ਨੂੰ ਆਪਣੇ ਨਾਲ ਲਾਈ ਰੱਖੇ ਜਿਵੇਂ ਲਾ ਰੱਖਿਆ ਉਹਨਾਂ ਨੇ ਪਿਛਲੇ ਸਾਲ। ਹਾਂਜੀ ਜੀ, ਤੇ ਵੀ ਜੀ ਵੀਰ ਜੀ, ਸ਼ੁਕਰੀਆ ਵੀਰ ਜੀ। ਤੇ ਹੁਣ ਅਸੀਂ ਪੰਥਕ ਮਸਲਿਆਂ ਬਾਰੇ ਵੀ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਡਰੱਗ ਮਾਫੀਆ ਦੀ ਕਾਫੀ ਚਰਚਾ ਹੈ, ਜਿਸ ਵਿੱਚ ਕੁਝ ਅਕਾਲੀ ਵਜ਼ੀਰਾਂ ਦੇ ਨਾਮ ਵੀ ਆ ਰਹੇ ਹਨ। ਇਸ ਸੰਬੰਧੀ ਤੁਸੀਂ ਕੀ ਵਿਚਾਰ ਰੱਖਦੇ ਹੋ, ਇਹ ਵੀ ਵੇਰਵੇ ਦੇ ਨਾਲ ਜਾਣਕਾਰੀ ਦਿਓ। ਹਾਂਜੀ, ਗੱਲ ਇਹ ਆ ਜੀ, ਜਿਹੜਾ ਡਰੱਗਜ਼ਮ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਆ, ਖਾਸ ਤੌਰ ਦੇ ਉੱਤੇ ਜਿਹੜੇ ਪਿੰਡਾਂ ਦੇ ਨੌਜਵਾਨ ਆ ਔਰ ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਰਹਿੰਦੇ ਜਿਹੜੇ ਬੱਚੇ ਆ ਉਹ ਗੁੰਮਰਾਹ ਹੋ ਕੇ ਇਸ ਦੇ ਵਿਕਟਮ ਬਣ ਚੁੱਕੇ ਆ ਔਰ ਘਰਾਂ ਦੇ ਘਰ ਤਬਾਹ ਹੋ ਚੁੱਕੇ ਆ। ਨੌਜਵਾਨ ਬੱਚੇ ਜਿਹੜੇ ਉਹ ਇੰਨੇ ਜ਼ਿਆਦਾ ਉਹ ਮਤਲਬ ਇਸ ਦਾ ਸ਼ਿਕਾਰ ਹੋ ਚੁੱਕੇ ਆ ਕਿ ਉਹਨਾਂ ਨੂੰ ਆਪਣੇ ਆਪ ਨੂੰ, ਪਰਿਵਾਰਾਂ ਨੂੰ ਉਸ ਦੇ ਵਿੱਚੋਂ ਕੱਢਣਾ ਬੜਾ ਮੁਸ਼ਕਿਲ ਹੋ ਗਿਆ। ਮਾਂ ਬਾਪ ਲਈ ਬੜੀ ਸਮੱਸਿਆ, ਸਮਾਜ ਲਈ ਬੜੀ ਸਮੱਸਿਆ ਔਰ ਇਸ ਨੂੰ ਖਤਮ ਕਰਨ ਲਈ ਜਿਹੜੀ ਸਰਕਾਰਾਂ ਹੈਗੀਆਂ ਉਹ ਕੋਈ ਚੰਗਾ ਕਦਮ ਨਹੀਂ ਉਠਾ ਰਹੀਆਂ। ਜੇ ਉਹ ਸੀਰੀਅਸ ਹੋਣ ਤਾਂ ਇਹ 2 ਦਿਨਾਂ ਦੇ ਵਿੱਚ ਕੰਮ ਖਤਮ ਹੋ ਸਕਦਾ। ਪਰ ਬੜੀ ਹੈਰਾਨੀ ਦੀ ਗੱਲ ਆ ਕਿ ਐਡੇ ਮੈਸਿਵ ਸਕੇਲ ਦੇ ਉੱਤੇ ਚੱਲ ਰਿਹਾ, ਪਿੰਡਾਂ ਦੇ ਵਿੱਚ ਘਰ ਘਰ ਦੇ ਵਿੱਚ ਇਹ ਚੀਜ਼ ਜਾ ਚੁੱਕੀ ਆ, ਕਸਬਿਆਂ 'ਚ ਜਾ ਚੁੱਕੀ ਆ, ਸ਼ਹਿਰਾਂ 'ਚ ਜਾ ਚੁੱਕੀ ਆ ਔਰ ਘਰਾਂ ਦੇ ਘਰ ਤਬਾਹ ਹੋ ਚੁੱਕੇ ਆ ਇਸ ਚੀਜ਼ ਦੇ ਨਾਲ। ਹੋ ਸਕਦਾ ਇਹਦੇ ਪਿੱਛੇ
ਬਹੁਤ ਵੱਡਾ ਪੈਸੇ ਦਾ ਇੱਕ ਬਹੁਤ ਬੜਾ ਰੋਲ ਆ। ਔਰ ਅੱਜ ਪੰਜਾਬ ਦੇ ਵਿੱਚ ਜਿਹੜਾ ਬੰਦੇ ਫੜੇ ਗਏ ਆ 2 4 5 ਉਹ ਤਾਂ ਇੱਕ ਬਹੁਤ ਘੱਟ ਗਿਣਤੀ ਆ, ਕਿਉਂਕਿ ਜਿਹੜੇ ਇਹ ਡਰੱਗ ਲੈ ਕੇ ਜਾਂਦੇ ਆ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਬਹੁਤ ਵੱਡਾ ਨੰਬਰ ਹੋਏਗਾ। ਔਰ ਉਹ ਸਾਰਿਆਂ ਨੂੰ ਨੱਥ ਪਾਉਣ ਦੀ ਜ਼ਰੂਰਤ ਆ, ਉਹਨਾਂ ਨੂੰ ਸਾਰਿਆਂ ਨੂੰ ਪਕੜਨ ਦੀ ਜ਼ਰੂਰਤ ਆ। ਔਰ ਮੈਂ ਸਮਝਦਾ ਜਿਹੜੇ ਸਾਡੇ ਧਾਰਮਿਕ ਨੇਤਾ ਉਹਨਾਂ ਨੂੰ ਵੀ ਇਸ ਵਿੱਚ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇੱਕ ਐਸਾ ਪ੍ਰਚਾਰ ਕਰਨਾ ਚਾਹੀਦਾ ਕਿ ਬੱਚਿਆਂ ਨੂੰ ਸਮਝਾਇਆ ਜਾਵੇ ਕਿ ਉਹ ਇਸ ਚੀਜ਼ 'ਚ ਗੁੰਮਰਾਹ ਹੋ ਕੇ ਨਾ ਲੱਗਣ ਔਰ ਆਪਣੇ ਆਪ ਨੂੰ, ਆਪਣੇ ਪਰਿਵਾਰਾਂ ਨੂੰ, ਸਮਾਜ ਨੂੰ ਤਬਾਹ ਨਾ ਕਰਨ। ਤੋ ਇਸ ਸਾਰੇ ਸਿਲਸਿਲੇ ਦੇ ਵਿੱਚ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਜਿਹਦੇ 'ਚ ਸਰਕਾਰ 100% ਫੇਲ ਹੋ ਚੁੱਕੀ ਹੈ। ਜੇ ਸਰਕਾਰ ਇਸ ਦੇ ਵਿੱਚ ਪਹਿਲ ਕਦਮੀ ਕਰੇ ਔਰ ਸੀਰੀਅਸ ਹੋਵੇ ਤਾਂ ਇਹ ਤਾਂ ਬਹੁਤ ਥੋੜੇ ਪੀਰੀਅਡ ਦੇ ਵਿੱਚ ਬੰਦ ਹੋ ਸਕਦੀ ਹੈ। ਲੇਕਿਨ ਉਹ ਬੰਦ ਕਿਉਂ ਨਹੀਂ ਹੋ ਰਹੀ? ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਸਰਕਾਰ ਇਸ ਦੇ ਵਿੱਚ ਬਹੁਤੀ ਸੀਰੀਅਸ ਨਹੀਂ ਹੈ। ਹੋ ਸਕਦਾ ਸਰਕਾਰ ਦੇ ਜਿਹੜੇ ਕੁਝ ਨੁਮਾਇੰਦੇ ਆ ਜਾਂ ਸਰਕਾਰ ਦੇ ਨਾਲ ਤਾਲੁਕ ਰੱਖਣ ਵਾਲੇ ਉਹ ਇਸ ਜਿਹੜੇ ਮਾਫੀਆ ਹੈ, ਡਰੱਗ ਮਾਫੀਆ, ਉਹਨੂੰ ਉਹ ਤੋਂ ਪੈਸੇ ਲੈਂਦੇ ਹੋਣ ਔਰ ਉਹਨਾਂ ਨੂੰ ਥੋੜੀ ਬਹੁਤੀ ਪੈਟਰੋਨਾਈਜ਼ ਦਿੰਦੇ ਹੋਣ। ਪਰ ਇਸ ਬਾਰੇ ਮੇਰੇ ਕੋਲ ਤਾਂ ਕੋਈ ਖਾਸ ਸਬੂਤ ਨਹੀਂ, ਕਿਉਂਕਿ ਮੈਂ ਕਿਹੜਾ ਕੋਈ ਪੁਲਿਸ ਆਫਿਸਰ ਆ ਜਾਂ ਕਿਸੇ ਏਜੰਸੀ 'ਚ ਕੰਮ ਕਰਦਾ। ਮੈਂ ਤਾਂ ਇੱਕ ਪੜ੍ਹਨ ਲਿਖਣ ਵਾਲਾ ਇਨਸਾਨ ਆ। ਤੋ ਲੇਕਿਨ ਇਹ ਬੜੀ ਦੁਖਦਾਈ ਗੱਲ ਹੈ, ਬੜੀ ਹੀ ਮਤਲਬ ਇਸ ਤਕਲੀਫ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਕਿਸੇ ਵੇਲੇ ਮਿਲਣ ਦਾ ਮੌਕਾ ਮਿਲਦਾ, ਇਸ ਤਰ੍ਹਾਂ ਦੇ ਬੱਚਿਆਂ ਨੂੰ ਦੇਖਣ ਦਾ ਮੌਕਾ ਮਿਲਦਾ। ਉਸ ਦੀ ਇਤਨੀ ਜ਼ਿਆਦਾ ਤਕਲੀਫ ਹੁੰਦੀ ਹੈ ਜਿਹਦਾ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਉਹ ਇੰਨੇ ਨਿਰਬਲ ਹੋ ਜਾਂਦੇ ਆ, ਇੰਨੇ ਉਹ ਡਿਪਰੈਸ ਹੋ ਜਾਂਦੇ ਆ ਕਿ ਉਹਨਾਂ ਨੂੰ ਖੜਨਾ ਮੁਸ਼ਕਿਲ ਹੋ ਜਾਂਦਾ। ਜੇ ਬੈਠੇ ਤਾਂ ਖੜਾ ਹੋਣਾ ਮੁਸ਼ਕਿਲ ਹੋ ਜਾਂਦੇ ਆ, ਜੇ ਖੜੇ ਆ ਤਾਂ ਤੁਰਨਾ ਉਹਨਾਂ ਨੂੰ ਮੁਸ਼ਕਿਲ ਹੋ ਜਾਂਦਾ। ਉਹ ਆਪਣੇ ਕਦਮ ਹੀ ਨਹੀਂ ਸੰਭਾਲ ਸਕਦੇ। ਉਹਨਾਂ ਨੇ ਜ਼ਿੰਦਗੀ 'ਚ ਕੀ ਕਰਨਾ? ਤੋ ਇਸ ਕਿਸਮ ਦੀ ਸਥਿਤੀ ਆ, ਬੜੀ ਚਿੰਤਾ ਵਾਲੀ ਸਥਿਤੀ ਆ, ਬੜੀ ਹੀ ਮਾਯੂਸੀ ਵਾਲੀ ਸਥਿਤੀ ਆ, ਜਿਸ ਦੇ ਵਿੱਚ ਸਰਕਾਰ ਟੋਟਲੀ ਫੇਲ ਹੋ ਚੁੱਕੀ ਹੈ। ਤੋ ਮੇਰਾ ਤਾਂ ਇੰਨਾ ਹੀ ਕਹਿਣਾ ਕਿ ਵਾਹਿਗੁਰੂ ਸਮਤ ਦੇਵੇ ਇਹਨਾਂ ਬੱਚਿਆਂ ਨੂੰ, ਇਸ ਸਮਾਜ ਨੂੰ ਸਮਤ ਦੇਵੇ ਔਰ ਸਾਡੇ ਲੀਡਰਾਂ ਨੂੰ ਵੀ ਸਮਤ ਦੇ ਕਿ ਉਹ ਸਾਡੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਸ ਨੂੰ ਸੰਭਾਲ ਲੈਣ, ਤਾਂ ਕਿ ਇਸ ਜਿਹੜੀ ਬੁਰਾਈ ਆ, ਐਡਾ ਈਵਲ ਆ, ਇਸ ਤੋਂ ਸਾਡਾ ਛੁਟਕਾਰਾ ਹੋ ਜੇ। ਹਾਂਜੀ ਬਿਲਕੁਲ। ਤੇ ਡਾਕਟਰ ਸਾਹਿਬ ਇਹ ਵੀ ਦੱਸੋ, ਜਿਸ ਤਰ੍ਹਾਂ ਤੁਸੀਂ ਪਿਛਲੇ ਇੰਟਰਵਿਊ ਵਿੱਚ ਐਕੈਡੈਮਿਕ ਲੈਵਲ ਤੇ RSS ਦੀ ਘੁਸਪੈਠ ਦੀ ਗੱਲ ਕੀਤੀ ਸੀ ਅਤੇ ਇਸ ਸੰਬੰਧੀ ਕੁਝ ਸਿੱਖ ਸਕਾਲਰਸ ਦਾ ਜ਼ਿਕਰ ਵੀ ਕੀਤਾ ਸੀਗਾ। ਸਾਡੇ ਦਰਸ਼ਕਾਂ ਨੇ ਇਸ ਵਿੱਚ ਖਾਸ ਦਿਲਚਸਪੀ ਦਿਖਾਈ ਹੈ, ਇਸ ਬਾਰੇ ਜਿਹੜਾ ਵੇਰਵੇ ਦੇ ਨਾਲ ਜਾਣਕਾਰੀ ਦਿਓ। ਹਾਂਜੀ ਦੇਖੋ, ਮੈਂ ਪਿਛਲੀ ਜਿਹੜੀ ਇੰਟਰਵਿਊ 'ਚ ਗੱਲ ਕੀਤੀ ਸੀ ਮੰਡੇਰ ਦੀ, ਜਿਹੜੇ ਮਿਸ਼ੀਗਨ ਯੂਨੀਵਰਸਿਟੀ 'ਚ ਸਿੱਖ ਸਟੱਡੀ ਚੇਅਰ ਦੇ ਉੱਤੇ ਹੈ, ਉਹਨਾਂ ਦੀ ਕਿਤਾਬ ਬਾਰੇ ਮੈਂ ਗੱਲ ਕੀਤੀ ਸੀ। ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਸੀ ਉਸ ਬਾਰੇ ਗੱਲ ਕੀਤੀ। ਉਹਨਾਂ ਦੀ ਕਿਤਾਬ ਦਾ ਨਾਮ ਰਿਲੀਜਨ ਐਂਡ ਦੀ ਸਪੈਕਟਰ ਆਫ ਦਾ ਵੈਸਟ, ਸਿੱਖਿਜ਼ਮ, ਇੰਡੀਆ, ਪੋਸਟ ਕੋਲੋਨੀਅਲਿਟੀ ਐਂਡ ਦੀ ਪੋਲਿਟਿਕਸ ਆਫ ਟ੍ਰਾਂਸਲੇਸ਼ਨ। ਇਹਨਾਂ ਦਾ ਨਾਮ ਆ ਪੂਰਾ ਅਰਵਿੰਦਪਾਲ ਸਿੰਘ ਮੰਡੇਰ। ਇਹਨਾਂ ਦੀ ਕਿਤਾਬ ਬਹੁਤ ਹੀ ਘਾਤਕ ਕਿਤਾਬ ਆ, ਬਹੁਤ ਹੀ ਗੁਰਬਾਣੀ ਬਾਰੇ, ਸਿੱਖ ਗੁਰੂ ਸਾਹਿਬਾਨ ਬਾਰੇ, ਸਿੱਖ ਪਰੰਪਰਾਵਾਂ ਬਾਰੇ, ਸਿੱਖ ਕਮਿਊਨਿਟੀ ਬਾਰੇ, ਹਰ ਜਿਹੜੀ ਬੁਰੀ ਚੀਜ਼ ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖੀ ਆ। ਹੁਣ ਦੇਖੋ ਇਹਨਾਂ ਨੇ ਮਤਲਬ ਜਿਹੜੇ ਦੂਸਰੇ ਗੁਰੂ ਸਾਹਿਬਾਨ, 9 ਗੁਰੂ ਸਾਹਿਬਾਨ, ਉਹਨਾਂ ਬਾਰੇ ਕੀ ਲਿਖਿਆ ਕਿ ਵੀਕਰ ਕਾਪੀਜ਼ ਆਫ ਗੁਰੂ ਨਾਨਕ। ਦੇਖੋ ਕਿੱਡੀ ਮਤਲਬ ਤੋਹੀਨ ਕਰਨ ਵਾਲੀ ਗੱਲ ਆ, ਕਿੱਡੀ ਜ਼ਿਆਦਾ ਮਤਲਬ ਜ਼ਲੀਲ ਕਰਨ ਵਾਲੀ ਗੱਲ ਆ ਕਿ ਉਹਨਾਂ ਨੇ ਦੂਜੇ ਗੁਰੂ ਸਾਹਿਬਾਨ ਨੂੰ ਵੀਕਰ ਕਾਪੀਜ਼ ਆਫ ਗੁਰੂ ਨਾਨਕ ਲਿਖਿਆ ਆਪਣੀ ਕਿਤਾਬ ਦੇ ਵਿੱਚ। ਇਸੇ ਤਰ੍ਹਾਂ ਉਹਨਾਂ ਨੇ ਏਕਮਕਾਰ ਦੀ ਜਿਹੜੀ ਦੱਸੀ ਹੈ ਨਾ ਇੰਟਰਪ੍ਰੀਟੇਸ਼ਨ, ਉਹਦੇ ਵਿੱਚ ਲਿਖਿਆ ਵੀ ਇਹ ਬੜਾ ਡਿਸੀਟਫੁਲ ਕਨਸੈਪਟ ਆ। ਡਿਸੀਟਫੁਲ ਕਨਸੈਪਟ ਉਹਨਾਂ ਦੀ ਆਪਣੀ ਕਿਤਾਬ ਦੇ ਵਿੱਚ ਪੰਨੇ 369 ਦੇ ਵਿੱਚ ਲਿਖਿਆ ਹੋਇਆ। ਤੋ ਇਸੇ ਤਰ੍ਹਾਂ ਮੂਲ ਮੰਤਰ ਬਾਰੇ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ। ਅਕਾਲ ਮੂਰਤ ਨੂੰ ਉਹ ਇੰਟਰਪ੍ਰੀਟੇਸ਼ਨ ਕਰਦੇ ਆ ਵੀ ਇਹ ਤਾਂ ਮੂਰਤੀ ਪੂਜਾ ਹੈ, ਮੂਰਤ ਤੋਂ ਉਹਨੂੰ ਮੂਰਤੀ ਪੂਜਾ ਬਣਾ ਦਿੱਤਾ। ਨਾ ਪਹਿਲਾਂ ਕੁਝ ਪੜਿਆ, ਨਾ ਪਹਿਲਾਂ ਕੁਝ ਐਕਸਪਲੇਨ ਕੀਤਾ, ਨਾ ਬਾਅਦ ਐਕਸਪਲੇਨ ਕੀਤਾ। ਇੱਕ ਅਕਾਲ ਮੂਰਤ, ਨਾ ਅਕਾਲ ਦਾ ਮਤਲਬ ਐਕਸਪਲੇਨ ਕੀਤਾ ਪਰ ਉਸ ਦੀ ਲਿਖ ਦਿੱਤਾ ਵੀ ਇਹ ਤਾਂ ਮੂਰਤੀ ਪੂਜਾ ਦੀ ਗੱਲ ਹੈ। ਤੋ ਇਹ 229 ਪੇਜ ਦੇ ਉੱਤੇ ਉਹਨਾਂ ਨੇ ਇਹ ਚੀਜ਼ ਇਸ ਤਰ੍ਹਾਂ ਦੀ ਲਿਖੀ ਹੋਈ ਹੈ। ਤਾਂ ਕਹਿੰਦੇ ਆ ਕਿ ਦੁਨੀਆ ਦਾ ਜਿਹੜਾ ਐਲੀਟ ਕਲੱਬ ਆ ਧਰਮਾਂ ਦਾ, ਉਸ ਦੇ ਵਿੱਚ ਹਿੰਦੂਇਜ਼ਮ ਤਾਂ ਹੈ, ਕ੍ਰਿਸਚੈਨਿਟੀ ਵੀ ਹੈ, ਦੂਜੇ ਰਿਲੀਜਨਸ ਵੀ ਹੈ, ਲੇਕਿਨ ਸਿੱਖਿਜ਼ਮ ਨਹੀਂ, ਕਿਉਂਕਿ ਸਿੱਖਿਜ਼ਮ ਦੇ ਵਿੱਚ ਯੂਨੀਵਰਸਲਿਜ਼ਮ ਨਹੀਂ। ਦੇਖੋ ਕਿੱਡੀ ਗਲਤ ਗੱਲ ਕਰ ਰਹੇ ਆ ਔਰ ਇਹ ਕਹਿ ਰਹੇ ਆ ਵੀ ਹਿੰਦੂਇਜ਼ਮ ਦੇ ਵਿੱਚ ਯੂਨੀਵਰਸਲਿਜ਼ਮ ਆ। ਹਿੰਦੂਇਜ਼ਮ ਜਿਹਦਾ ਬੇਸ ਕਾਸਟ
ਸਿਸਟਮ ਹੈ, ਕਾਸਟ ਇੰਸਟੀਟਿਊਸ਼ਨ ਉਹਨਾਂ ਦਾ ਸਟੀਲ ਫਰੇਮ ਆ, ਉਸ ਨੂੰ ਤਾਂ ਉਹ ਕਹਿੰਦੇ ਆ ਵੀ ਇਹਦੇ 'ਚ ਯੂਨੀਵਰਸਲਿਜ਼ਮ ਆ। ਜਿਹੜੇ ਸਰਬੱਤ ਦਾ ਭਲਾ ਆਪਣੀ ਅਰਦਾਸ ਦੇ ਵਿੱਚ ਰੋਜ਼ ਮੰਗ ਰਹੇ ਆ, ਉਹਨਾਂ ਨੂੰ ਕਹਿ ਰਹੇ ਆ ਵੀ ਉਹਨਾਂ ਵਿੱਚ ਯੂਨੀਵਰਸਲਿਜ਼ਮ ਨਹੀਂ। ਫਿਰ ਉਹ ਇਸ ਤਰ੍ਹਾਂ ਦੀ ਗੱਲ ਕਰਦੇ ਆ ਕਿ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਮਾਈਨੋਰਿਟੀ ਆਇਡੈਂਟੀਟੀਜ਼ ਆ ਉਹਨਾਂ ਨੂੰ ਖਤਮ ਕਰਨ ਦੇ ਲਈ ਆਈਡੀਆਜ਼ ਦੇਣਗੀਆਂ ਵੈਸਟਰਨ ਯੂਨੀਵਰਸਿਟੀਜ਼। ਜੇ ਉਹ ਆਈਡੀਆਜ਼ ਜਿਹੜੀਆਂ ਮਾਈਨੋਰਿਟੀ ਆਇਡੈਂਟੀਟੀਜ਼ ਆ ਨਹੀਂ ਸੁਣਨਗੀਆਂ ਤਾਂ ਉਸ ਤੋਂ ਬਾਅਦ ਜਿਹੜੀ ਸਟੇਟ ਪਾਵਰ ਆ ਉਹ ਉਹਨਾਂ ਦੇ ਐਕਸ਼ਨ ਲਊਗੀ। ਮਤਲਬ ਕਹਿਣ ਦਾ ਇਹ ਆ ਕਿ ਉਹ ਜਿਹੜੀਆਂ ਘੱਟ ਗਿਣਤੀਆਂ ਦੀਆਂ ਆਪਣੀਆਂ ਸੈਲਫ ਆਇਡੈਂਟੀਟੀਜ਼ ਆ ਉਹਨਾਂ ਨੂੰ ਮਲਿਆਮੇਟ ਕਰਨ ਦੀ ਇੱਕ ਥ੍ਰੈਟ ਦੇ ਰਹੇ ਆ। ਇੱਕ ਐਸੀ ਮਤਲਬ ਉਹ ਕਹਿੰਦੇ ਆ ਵੀ ਅਸੀਂ ਫਰੇਮਵਰਕ ਬਣਾਵਾਂਗੇ ਯੂਨੀਵਰਸਿਟੀਆਂ ਦੇ ਵਿੱਚ, ਵੈਸਟਰਨ ਯੂਨੀਵਰਸਿਟੀਆਂ ਦੇ ਵਿੱਚ, ਔਰ ਉਹ ਫਰੇਮਵਰਕ ਤੋਂ ਜਿਹੜੀਆਂ ਘੱਟ ਗਿਣਤੀ ਦੀਆਂ ਆਇਡੈਂਟੀਟੀਜ਼ ਹੈਗੀਆਂ ਉਹਨਾਂ ਨੂੰ ਆਪਣੇ ਆਪ ਨੂੰ ਉਹਨਾਂ ਦੇ ਅਧੀਨ ਸਰੈਂਡਰ ਕਰ ਦੇਣਾ ਚਾਹੀਦਾ। ਆਪਣੀ ਕੋਈ ਆਇਡੈਂਟੀਟੀ ਦੀ ਨਾ ਗੱਲ ਕਰਨ, ਜੇ ਸਿਰਫ ਗੱਲ ਕਰਨੀ ਹੈ ਤਾਂ ਇੰਟੀਰੀਓਰਿਟੀ ਦੀ ਗੱਲ ਕਰ ਲੈਣ। ਆਪਣੇ ਅੰਦਰ ਬੈਠੇ, ਆਪਣੇ ਘਰਾਂ ਦੇ ਵਿੱਚ ਬੈਠੇ ਉਹ ਆਪਣਾ ਕੋਈ ਕੁਛ ਕਰੀ ਜਾਣ, ਚਾਹੇ ਮੰਤਰ ਪੜ੍ਹੀ ਜਾਣ, ਚਾਹੇ ਰੱਬ ਦਾ ਨਾਮ ਲਈ ਜਾਣ, ਲੇਕਿਨ ਬਾਹਰ ਆਪਣੀ ਜਿਹੜੀ ਆਇਡੈਂਟੀਟੀ ਆ ਉਸ ਦੇ ਜਿਹੜੇ ਰਾਈਟਸ ਆ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਆਇਡੈਂਟੀਫਾਈ ਨਾ ਕਰਨ, ਕਿਸੇ ਕਿਸਮ ਦੀ ਡਿਮਾਂਡ ਨਾ ਕਰਨ। ਤਾਂ ਸਿੱਖਾਂ ਦੇ ਉੱਤੇ ਉਹਨਾਂ ਦਾ ਬਹੁਤ ਭਾਰੀ ਅਟੈਕ ਆ। ਇੱਕ ਉਹਨਾਂ ਨੇ ਹੀਗਲ, ਜਰਮਨ ਥਿੰਕਰ ਸੀ, ਜਰਮਨ ਫਿਲਾਸਫਰ ਸੀ, ਉਸ ਦੀ ਫਿਲਾਸਫੀ ਨੂੰ ਅੱਗੇ ਰੱਖ ਕੇ ਸਿੱਖੀਜ਼ਮ ਨੂੰ ਇੰਟਰਪ੍ਰੈਟ ਕੀਤਾ ਔਰ ਸਿੱਖੀਜ਼ਮ ਦੇ ਜਿਹੜੇ ਸਾਰੇ ਬੇਸਿਕਸ ਹੈ ਉਹਨਾਂ ਦੇ ਉੱਤੇ ਉਹਨਾਂ ਨੇ ਅਟੈਕ ਕੀਤਾ। ਇਹ ਬਹੁਤ ਹੀ ਘਿਨਾਉਣਾ ਔਰ ਬਹੁਤ ਹੀ ਘਟੀਆ ਕਿਸਮ ਦਾ, ਔਰ ਉਸ ਦੇ ਵਿੱਚ ਉਹਨਾਂ ਨੇ ਅਖੀਰ ਦੇ ਵਿੱਚ ਮਤਲਬ ਮੈਂ ਇੱਥੇ ਦੱਸਣਾ ਚਾਹੁੰਦਾ ਤੁਹਾਡੇ ਸਰੋਤਿਆਂ ਨੂੰ ਕਿ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ ਆ ਜਿਨ੍ਹਾਂ ਦਾ ਡਾਇਰੈਕਟ ਕਨੈਕਸ਼ਨ RSS ਦੇ ਨਾਲ ਆ ਨਾਗਪੁਰ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਉਹਨਾਂ ਨੇ ਆਪਣੇ ਬੜੇ ਜੜ੍ਹਾਂ ਫੈਲਾ ਲਈਆਂ ਅਮਰੀਕਾ ਦੇ ਵਿੱਚ ਔਰ ਕੈਨੇਡਾ 'ਚ ਔਰ ਦੂਸਰੇ ਵੈਸਟਰਨ ਕੰਟਰੀਜ਼ ਦੇ ਵਿੱਚ। ਔਰ ਉਹ ਇਸ ਕਿਸਮ ਦੇ ਜਿਹੜੇ ਸੋ ਕਾਲਡ ਸੂਡੋ ਸਕਾਲਰਸ ਆ ਉਹਨਾਂ ਨੂੰ ਪੈਸੇ ਦਿੰਦੇ ਆ ਔਰ ਉਹਨਾਂ ਨੇ ਆਪਣੇ ਡਿਫਰੈਂਟ ਕਿਸਮ ਦੇ ਨਾਂ ਅਮਰੀਕਾ ਦੇ ਵਿੱਚ ਰੱਖੇ ਹੋਏ ਆ ਜਿਹੜੇ ਮੇਰੇ ਕੋਲ ਹੈਗੇ ਆ। ਔਰ ਇਹਨਾਂ ਨੇ ਉਹਨਾਂ ਤੋਂ ਵੀ ਗ੍ਰਾਂਟਸ ਲਈਆਂ ਔਰ ਹੋਰ ਲੋਕਾਂ ਨੂੰ ਵੀ ਗ੍ਰਾਂਟਸ ਦਵਾ ਰਹੇ ਆ ਔਰ ਹੋਰ ਸਕਾਲਰ ਪੈਦਾ ਕਰ ਰਹੇ ਆ। ਇਸ ਕਿਸਮ ਦਾ ਪੋਇਜ਼ਨ ਆ ਜਿਹੜਾ ਉਹਨੂੰ ਉਹ ਵਧਾ ਰਹੇ ਆਪਣੇ ਸਟੂਡੈਂਟਸ ਦੇ ਰਾਹੀਂ, ਆਪਣੀਆਂ ਕਲਾਸਾਂ ਲਾ ਕੇ, ਸੈਮੀਨਾਰ ਲਾ ਕੇ, ਡਿਸਕਸ਼ਨਸ ਕਰਕੇ। ਤਾਂ ਇਸ ਤਰ੍ਹਾਂ ਇੱਕ ਧਨਮ DANAM ਅਕੈਡਮੀ ਆਫ ਨਾਰਥ ਅਮਰੀਕਾ, ਇਹ ਇਸ ਕਿਸਮ ਦੀ ਇੱਕ ਆਰਗੇਨਾਈਜੇਸ਼ਨ ਆ, ਆਊਟਫਿਟ ਆ ਜਿਹੜੀ ਕਿ ਇਸ ਕਿਸਮ ਦੇ ਸਕਾਲਰਸ ਨੂੰ ਅੰਦਰੂਨੀ ਤੇ ਬਾਹਰੀ ਤੌਰ ਦੇ ਉੱਤੇ ਫਾਈਨੈਂਸ਼ੀਅਲੀ ਮਦਦ ਕਰਦੀ ਆ ਔਰ ਉਹਨਾਂ ਤੋਂ ਆਪਣੇ ਹਿਸਾਬ ਦੇ ਨਾਲ ਉਹ ਜਿਹੜੇ ਉਹਨਾਂ ਦੇ ਧਰਮਾਂ ਦੀ ਇੰਟਰਪ੍ਰੀਟੇਸ਼ਨ ਕਰਾਉਂਦੇ ਆ, ਕਿਉਂਕਿ ਇਹ ਸਿੱਖ ਆ ਔਰ ਉਹ ਕੇਸਾਧਾਰੀ ਸਿੱਖ ਆ। ਔਰ ਇਸ ਤੋਂ ਇਹ ਗੱਲ ਕਹਾ ਕੇ, ਕਿਉਂਕਿ ਯੂਨੀਵਰਸਿਟੀ ਦੇ ਵਿੱਚ ਸਿੱਖ ਸਟੱਡੀ ਚੇਅਰ ਦੇ ਉੱਤੇ ਬੈਠਾ, ਉਸ ਤੋਂ ਇਸ ਕਿਸਮ ਦੀ ਗੱਲ ਕਹਾ ਕੇ ਸਿੱਖਾਂ ਦੇ ਉੱਤੇ ਬੜਾ ਘਾਤਕ ਅਟੈਕ ਕਰਾਇਆ ਗਿਆ ਇਹਨਾਂ ਦੀ ਕਿਤਾਬ ਦੇ ਰਾਹੀਂ। ਸਿੱਖਾਂ ਨੂੰ ਮੈਂ ਸੁਚੇਤ ਕਰਨਾ ਚਾਹੁੰਦਾ ਕਿ ਇਹੋ ਜਿਹੇ ਸੂਡੋ ਸਕਾਲਰਸ ਤੋਂ ਹਮੇਸ਼ਾ ਕੌਸ਼ਿਸ਼ ਰਹਿਣ ਔਰ ਉਹਨਾਂ ਦੀ ਕਿਸੇ ਗੱਲ ਨੂੰ ਨਾ ਮੰਨਣ। ਔਰ ਜਿਹੜਾ ਸਿੱਖ ਪਰੰਪਰਾਵਾਂ ਹੈਗੀਆਂ, ਸਿੱਖ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਉਹਦੇ ਤੇ ਵੀ ਅਟੈਕ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਵੀ ਅਟੈਕ ਕੀਤਾ ਗਿਆ। ਸੋ ਇਸ ਕਿਸਮ ਦੇ ਮਤਲਬ ਜਿਹੜੇ ਸੋ ਕਾਲਡ ਸਕਾਲਰਸ ਆ ਉਹ ਕੋਈ ਸਕਾਲਰ ਨਹੀਂ, ਉਹ ਜ਼ਰ ਖਰੀਦੇ ਹੋਏ ਇਹਨਾਂ ਜਥੇਬੰਦੀਆਂ ਦੇ ਜਿਹੜੀਆਂ ਹਿੰਦੂਆਂ ਨਾਲ ਕਨੈਕਟਡ ਆ ਇਨਡਾਇਰੈਕਟਲੀ, ਉਹਨਾਂ ਦੇ ਸਪਾਂਸਰਡ ਬੰਦੇ। ਜੀ ਬਿਲਕੁਲ ਜੀ। ਤੇ ਢਿੱਲੋਂ ਸਾਹਿਬ ਜੀ ਤੁਹਾਡਾ ਬਹੁਤ ਸ਼ੁਕਰੀਆ ਤੇ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ, ਪੂਰੇ ਵੇਰਵੇ ਦੇ ਨਾਲ ਸਾਨੂੰ ਜਾਣਕਾਰੀ ਵੀ ਦਿੱਤੀ। ਤਾਂ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਿੱਖ ਸੰਗਤ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਮੈਂ ਤੁਹਾਡੇ ਕੋਲ ਹੁਣ ਇੱਥੇ ਹੀ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break.